बिस्मिल्लाहिर्रहमानिर्रहीम। तौहीन अदालत लगेगी या फिर हुकूमत नूं मोहलत मिलेगी। हुकूमत ने सुप्रीम कोर्ट के हुक्म के बावजूद पंजाब इलैक्शन वास्ते फंड जारी करने तो इनकार कर दिता है। 10 तारीख सुप्रीम कोर्ट की तरफों मुकर्रर की गई सी, मगर ताहाल हुकूमत ने फंड जारी नहीं किए। पार्लीमेंट के मुश्तरका इजलास दे विच प्रैक्टिस एंड प्रोसीजर बिल फिर दोबारा हुकूमत ने मंजूर करवा लिया ते इलैक्शन कमीशन ने भी अपने अख्तियारात की ताकत वधाउण वास्ते हुकूमत नूं इलैक्शन एक्ट दे विच तरमीम का मशवरा दे दिता है। जस्टिस काजी फाइज ईसा की गोल्डन जुबली दे विच एक शानदार एंट्री ते कप्तान ने मियाँ वाली दी आवाम का किया शुक्रिया अदा। हुकूमत ने कप्तान नूं दे दी मुज़ाकरात की दावत। मैं वां बाऊ सनफीदुर रहमान जाट ते तुसीं वेख रहे हो पंजाबी न्यूज़। दिन भर के तमाम तर मामलात के उत्ते असीं तुहाडे नाल विचार साझे करांगे ते साडे नाल मौजूद होणगे सच टीवी तो वबस्ता सजाद काज़मी साहब ते उन्हां दे तजिया तुहाडे अगे रखांगे। सब तो पहले असीं जिक्र करते हैं सुप्रीम कोर्ट की मोहलत के उत्ते। सजाद साहब, सुप्रीम कोर्ट ने 10 अप्रैल की मोहलत दी सी हुकूमत नूं पंजाब दे विच इलैक्शन वास्ते ते हुकूमत ने एक पासों जिहड़ा सुप्रीम कोर्ट का हुक्म सुनिया ते दूजे पासों कंन चों कढ दिता है। ते इहदे उत्ते तुसीं की अपना विचार साझे करोगे? बिल्कुल इंज ही है कि हामिद यकूब शेख साहब ਜਿਹੜੇ ਇਸ ਵਕਤ ਸੈਕਟਰੀ ਨੇ ਫਾਈਨੈਂਸ ਦੇ ਉਹਨਾਂ ਨੂੰ ਭੇਜ ਦਿੱਤਾ ਗਿਆ ਅਮਰੀਕਾ ਦੌਰੇ ਤੇ ਉਸ ਤੋਂ ਬਾਅਦ ਵਜ਼ਾਤਾਂ ਦਿੱਤੀ ਜਾ ਰਹੀਆਂ ਨੇ ਕਿ ਉਹ ਕਿਉਂ ਗਏ ਸਨ। ਲੇਕਿਨ ਸੁਪਰੀਮ ਕੋਰਟ ਨੇ ਡੈਡਲਾਈਨ ਦਿੱਤੀ ਸੀ 10 ਅਪ੍ਰੈਲ ਦੀ ਜਿਹੜੀ ਖਤਮ ਹੋ ਚੁੱਕੀ ਹੈ। ਉਸ ਡੈਡਲਾਈਨ ਵਿੱਚ ਕਿਹਾ ਗਿਆ ਸੀ ਕਿ ਵਫਾਕੀ ਹੁਕੂਮਤ ਦਾ ਕੰਮ ਹੈ ਕਿ ਫਾਈਨੈਂਸ ਡਿਵੀਜ਼ਨ ਨੂੰ ਕਹੇ ਜਾਂ ਫਾਈਨੈਂਸ ਡਿਵੀਜ਼ਨ ਖੁਦ 21 ਅਰਬ ਦੇ ਜਿਹੜੇ ਫੰਡ ਨੇ ਉਹ ਇਲੈਕਸ਼ਨ ਕਮਿਸ਼ਨ ਨੂੰ ਰਿਲੀਜ਼ ਕਰੇ ਤਾਂ ਕਿ ਆਪਣੇ ਇੰਤਖਾਬੀ ਸ਼ਡਿਊਲ ਦੇ ਮੁਤਲਕ ਜਾਂ ਜਿਹੜੇ ਚੀਜ਼ਾਂ ਵਾਸਤੇ ਚਾਹੀਦੇ ਹੁੰਦੇ ਨੇ ਫੰਡ ਉਹਦੇ ਵਿੱਚ ਬੈਲਟ ਪੇਪਰ ਦੀ ਛਪਾਈ ਦਾ ਕੰਮ ਹੈ, ਦੀਗਰ ਸਟੇਕ ਹੋਲਡਰ ਨੂੰ ਔਨ ਬੋਰਡ ਆਉਣ ਦਾ ਕੰਮ ਹੈ, ਉਹਦੇ ਉੱਤੇ ਫੰਡ ਲੱਗ ਸਕਣਗੇ। 21 ਅਰਬ ਦੇ ਵਾਸਤੇ ਡੈਡਲਾਈਨ ਦਿੱਤੀ ਸੀ 10 ਤਾਰੀਖ ਨੂੰ। ਤਾਂ ਇਹ ਕਿਹਾ ਗਿਆ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਅਗਰ 10 ਅਪ੍ਰੈਲ ਤੱਕ ਜਮ੍ਹਾਂ ਨਹੀਂ ਕਰਾਉਂਦੇ, ਪੈਸੇ ਜਮ੍ਹਾਂ ਨਹੀਂ ਆਉਂਦੇ, ਤੁਸੀਂ ਸਾਨੂੰ ਇੱਕ ਰਿਪੋਰਟ ਜਮ੍ਹਾਂ ਕਰਾਓਗੇ ਤੇ ਦੱਸੋਗੇ ਕੀ ਤੁਸੀਂ ਆਪਣਾ ਕੀਤਾ। ਸੈਕਟਰੀ ਸਾਹਿਬ ਤੇ ਉੱਥੇ ਆਪਣਾ ਮੌਜੂਦ ਹੀ ਨਹੀਂ ਆਇਆ। ਹੁਣ ਫਿਰ ਕੋਈ ਇਹਨਾਂ ਦਾ ਜਿਹੜਾ ਵਜ਼ਾਰਤ ਖਜ਼ਾਨਾ ਦਾ ਕੋਈ ਨੁਮਾਇੰਦਾ ਸੁਪਰੀਮ ਕੋਰਟ 'ਚ ਅੱਜ ਪੇਸ਼ ਹੋਏਗਾ? ਦੇਖੋ ਨਹੀਂ, ਪੇਸ਼ ਨਹੀਂ ਹੋਏਗਾ ਫਿਲਹਾਲ ਸਿਰਫ ਅੱਜ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਰਿਪੋਰਟ ਸਬਮਿਟ ਕਰਾਏਗਾ ਸੁਪਰੀਮ ਕੋਰਟ ਦੇ ਵਿੱਚ। ਉਹਦੇ ਵਿੱਚ ਇਹ ਮੌਕਫ ਰੱਖਿਆ ਜਾਏਗਾ ਕਿ ਸਾਡੇ ਨਾਲ ਕੋਈ ਤਾਵਨ ਨਹੀਂ ਕੀਤਾ ਗਿਆ, ਸਾਨੂੰ ਨਹੀਂ ਦਿੱਤੇ ਗਏ ਫੰਡਸ ਤੇ ਇਹ ਉਹਦੀ ਵਜੂਹਾਤ ਸਨ ਕਿ ਸਾਨੂੰ ਨਹੀਂ ਦਿੱਤੇ ਗਏ। ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਸਾਨੂੰ ਜਵਾਬ ਨਹੀਂ ਦਿੱਤਾ। ਹੁਣ ਇਸੇ ਤਨਾਜ਼ਰ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਰਿਪੋਰਟ ਜਮ੍ਹਾਂ ਕਰਾਏਗਾ ਉਸ ਤੋਂ ਬਾਅਦ ਹੀਅਰਿੰਗ ਦੇ ਵਾਸਤੇ ਦੁਬਾਰਾ ਸੂਮੋਟੋ ਹੁੰਦਾ ਹੈ। ਉਸੇ ਕੇਸ ਨੂੰ ਦੁਬਾਰਾ ਕਾਜ਼ ਲਿਸਟ ਜਾਰੀ ਹੋਏਗੀ, ਫਿਰ ਕੇਸ ਲੱਗੇਗਾ। ਐਗਜ਼ੈਕਟਲੀ ਉਹਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਕਿ ਹਕੂਮਤ ਦੇ ਉੱਤੇ ਤੋਹੀਨ ਅਦਾਲਤ ਲੱਗੇਗੀ ਜਾਂ ਫਿਰ ਹਕੂਮਤ ਨੂੰ ਮਜ਼ੀਦ ਜਿਹੜਾ मोहलत मिलेगी? देखो हुकूमत से तौहीन अदालत लगने की कार्रवाई जो आगाज होएगा तो समझ आएगी किस तनाज़ुर जा रही। लेकिन बाज़ाहिर होने ये लग रहा है कि हुकूमत तौहीन अदालत का कानून ही बदलने के चक्कर है। इस वास्ते ही कि उन्हें समझ आ चुकी कि चीदा जोड़े हैं मोहलत खत्म हो चुकी है तो हुण उहदे ते कंटेम्प्ट ऑफ कोर्ट लग सकती है। इस वास्ते ही कंटेम्प्ट ऑफ कोर्ट का जोड़ा है काम ਉਹੀ तो ठप्पड़ का काम मक्कू जो ठप्पा जा रहा है। सजाद साहब, तुसीं वेख्या होगा कि पहले तो हुकूमत ने जिहड़ा 10 तरीक की जिहड़ी तारीख सी ਉਹਨੂੰ नज़रअंदाज किया। ਉਸ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਦਾ ਇੱਕ ਹੋਰ ਹੁਕਮ ਸੀ ਕਿ ਜਿਹੜਾ 30 ਅਪ੍ਰੈਲ ਨੂੰ ਜਿਹੜਾ ਪੰਜਾਬ ਦੇ ਇਲੈਕਸ਼ਨ ਕਰਵਾਏ ਜਾਣ, ਉਸ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਤੇ ਉਸ ਦੇ ਜਵਾਬ ਦੇ ਵਿੱਚ ਪਾਰਲੀਮਾਨ ਦੇ ਵਿੱਚ ਅੱਜ ਜਿਹੜਾ ਪੂਰੇ ਮੁਲਕ ਦੇ ਵਿੱਚ ਇਕੱਠੇ ਇੰਤਖਾਬਾਤ ਕਰਾਉਣ ਵਾਸਤੇ ਇੱਕ ਬਿੱਲ ਪਾਸ ਕਰ ਲਿਆ। ਬਿਲਕੁਲ ਵੇਖੋ ਇੱਕ ਹੋਰ ਨਵੀਂ ਚਮਾਗੋਈ ਚੱਲ ਰਹੀ, ਮੈਂ ਉਹ ਵੀ ਵਿੱਚ ਐਡ ਕਰ ਦਾਂਗਾ ਤੁਹਾਡੇ ਸਵਾਲ ਦੇ ਵਿੱਚ ਹੀ ਕਿ ਇਹ ਮੌਕਫ ਅਪਣਾਇਆ ਜਾ ਰਿਹਾ ਪੀਟੀਆਈ ਦੇ ਅੰਦਰੋਂ ਕਿ 22 ਅਪ੍ਰੈਲ ਤੋਂ ਬਾਅਦ ਜਿਹੜੀ ਇਸ ਵਕਤ ਨਿਗਰਾਨ ਹੁਕੂਮਤਾਂ ਸੈਟਅਪ ਹੈ ਇਹ ਖਤਮ ਹੋ ਜਾਏਗਾ, ਆਈਨੀ ਤੌਰ ਤੇ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਨਵਾਂ ਇੱਕ ਸੈਟਅਪ ਲਾਇਆ ਜਾਂਦਾ ਹੈ ਜਾਂ ਇੰਤਖਾਬਾਤ ਵਾਸਤੇ ਕੀ ਕਰਨਾ ਹੁੰਦਾ ਹੈ ਉਹ ਬਾਅਦ ਚੋਂ ਇਹ ਖੁਦ ਡਿਸਾਈਡ ਕਰਨਗੇ ਕਿ ਨਿਗਰਾਨ ਹੁਕੂਮਤ ਕਿਹਨੂੰ ਲਾਣਾ ਦੁਬਾਰਾ। ਇੱਕ ਇਹ ਚਮਾਗੋਈ ਚੱਲ ਰਹੀ ਲੇਕਿਨ ਇਹਦੇ ਉੱਤੇ ਕਾਨੂੰਨੀ ਹੁਕਮ ਜ਼ਰੂਰ ਮੌਜੂਦ ਨੇ। ਵੇਖਣਾ ਪਏਗਾ ਕਿ ਕਿਸ ਤਨਾਜ਼ਰ ਚੋਂ ਇਹ ਨਿਗਰਾਨ ਸੈਟਅਪ ਖਤਮ ਹੁੰਦਾ। ਅਗਰ ਹੁੰਦਾ ਹੈ ਤੇ ਉਹਦੇ 'ਚ ਬਾਅਦ ਚੋਂ ਕੀ ਸੈਟਅਪ ਬਣ ਸਕਦਾ ਹੈ ਜਾਂ ਇਹਨੂੰ ਅਸੀਂ ਐਕਸਟੈਂਸ਼ਨ ਦੇ ਸਕਦੇ ਹਾਂ ਜਾਂ ਨਹੀਂ ਦੇ ਸਕਦੇ ਹਾਂ। ਇੱਕ ਆਈਨੀ ਇੱਕ ਹੁਕਮ ਹੈ। ਇਹਦੇ ਉੱਤੇ ਮੈਂ ਇਨਸ਼ਾਅੱਲਾ ਰਿਸਰਚ ਕਰਕੇ ਨੈਕਸਟ ਵੀਲੌਗ 'ਚ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਮਜ਼ੀਦ ਇਨਫੋਰਮੇਸ਼ਨ ਲੈ ਕੇ ਆਈਏ। ਬੜਾ ਨਵੀਂ ਚੀਜ਼ ਹੈ ਤੇ ਇਹ ਕੋਸ਼ਿਸ਼ ਕਰਾਂਗੇ ਕਿ ਬਹੁਤ ਕਮ ਡਿਸਕਸ ਹੋਇਆ, ਬਹੁਤ ਹੀ ਕਮ ਡਿਸਕਸ ਹੋਇਆ, ਇਹਨੂੰ ਲੈ ਕੇ ਸਾਹਮਣੇ ਆਈਏ। ਤੇ ਬਾਕੀ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਮੁਖਤਲਿਫ ਮੌਕਿਆਂ ਤੇ ਡੈਡਲਾਈਨ ਦਿੱਤੀਆਂ ਗਈਆਂ ਨੇ ਸੁਪਰੀਮ ਕੋਰਟ ਤਰਫੋਂ ਲੇਕਿਨ ਉਹਨੂੰ ਮੰਨਿਆ ਨਹੀਂ ਗਿਆ। ਦੇਖੋ ਹੁਣ ਸਿਕਿਉਰਿਟੀ ਪਲਾਨ ਵਾਸਤੇ ਟੱਕਰ ਹੀ ਲੈ ਰਹੇ ਨੇ ਨਾ ਸੁਪਰੀਮ ਕੋਰਟ ਦੇ ਨਾਲ ਕਿ ਤੋਹੀਨ ਅਦਾਲਤ ਲੱਗ ਗਿਆ ਸੀ, ਸਿਆਸੀ ਸ਼ਹੀਦ ਬਣ ਜਾਈਏ। ਦੇਖੋ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਟਾਲ ਮਟੋਲ ਨਾਲ ਕੰਮ ਚਲਾਇਆ ਜਾਏ ਲੇਕਿਨ ਜਿਹੜੇ ਉੱਥੇ ਬੈਠੇ ਨੇ ਉਹ ਵੀ ਸਾਡੇ ਆ ਹੀ ਹਨ। ਤੁਹਾਨੂੰ ਪਤਾ ਹੈ ਕਿ ਕਿਸਨੇ ਪਾਣੀ 'ਚ ਨੇ। ਦੇਖੋ ਸਿਕਿਉਰਿਟੀ ਪਲਾਨ ਵਾਸਤੇ ਡੈਡਲਾਈਨ ਦਿੱਤੀ ਗਈ ਸੀ 17 ਅਪ੍ਰੈਲ ਦੀ ਤੇ ਹੁਣ ਕੀ ਕੋਸ਼ਿਸ਼ ਕੀਤੀ ਕਿ ਫੌਰਨ ਉਸ ਡੈਡਲਾਈਨ ਤੋਂ ਫੌਰਨ ਬਾਅਦ ਇਹਨਾਂ ਕਸ਼ਚ ਆਪਰੇਸ਼ਨ ਲਾਂਚ ਕਰ ਦਿੱਤਾ। ਤਾਂ ਇਹ ਕੋਸ਼ਿਸ਼ ਕੀਤੀ ਜਾ ਰਹੀ ਕਿ ਸਾਡੇ ਬੰਦੇ ਉਸ ਤੋਂ ਨਾਲ ਫਿਰ ਤੁਹਾਨੂੰ
ਤੁਸੀਂ ਦੇਖਿਆ ਹੈਗਾ ਕਿ ਮੁਲਕ ਦੇ ਵਿੱਚ ਦਹਿਸ਼ਤਗਰਦੀ ਦੇ ਵਾਕਿਆਤ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ। ਅੱਜ ਜਿਹੜਾ ਬਲੋਚਿਸਤਾਨ ਦੇ ਜਿਹੜਾ ਸੂਬਾਈ ਦਾਰੁਲ ਹਕੂਮਤ ਕੋਇਟਾ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਹੈ, ਜਿਹਦੇ ਵਿੱਚ ਸ਼ਹਾਦਤਾਂ ਵੀ ਹੋਈਆਂ ਨੇ। ਦੇਖੋ ਬੜੇ ਮੁਤਵਾਤਰ ਹੋਣੇ ਇਹ ਜਿਹੜੇ ਹਮਲੇ ਨੇ ਸ਼ੁਰੂ ਹੋ ਚੁੱਕੇ ਨੇ। ਬੜੇ ਕਿਸਮ ਦੇ ਬਿਲਕੁਲ ਇੱਕ ਅਚਾਨਕ ਕਿਸਮ ਦੀ ਇੱਕ ਵੇਵ ਆਈ ਹੈ ਤੇ ਬੜੇ ਖਤਰਨਾਕ ਸਾਬਤ ਹੋ ਸਕਦਾ ਹੈ ਮੁਲਕ ਵਾਸਤੇ। ਮੈਂ ਇਹ ਸਮਝਦਾ ਵਾਂ ਕਿ ਅਗਰ ਤੇ ਪਲਾਂਟਡ ਨੇ ਤਾਂ ਰੁਕਣਾ ਚਾਹੀਦਾ ਨੇ, ਕਿਉਂਕਿ ਜਾਨਾਂ ਕੀਮਤੀ ਨੇ। ਅਗਰ ਪਲਾਂਟਡ ਨਹੀਂ ਤੇ ਇਹਦੇ ਵਾਸਤੇ ਕਲਾ ਕਮਾ ਕਰਨ ਦੇ ਵਾਸਤੇ ਇਹਨਾਂ ਨੂੰ बर वक्त इकदाम करना चाहिए। लेकिन इलेक्शन ਨੂੰ पोस्टपोन करना वास्ते कोई भी इस तरह की हरबा होता है या कोई इस तरह तरीकाकार किया जाता है तो मेरे ख्याल में सही नहीं होगा, क्योंकि मुंतखब हुकूमत का काम है कि वो नेशनल वाइड कोई ऑपरेशन लॉन्च कर दी है या की स्ट्रैटेजी अपना दी, ਉਹਦਾ ਕੰਮ ਹੈ ਉਹ ਕਰ ਰਹੇ। ਅੱਛਾ, ਦੂਸਰਾ ਇੱਕ ਤੁਹਾਡੀ ਬੀਟ ਦੇ ਮੁਤਲਕਾ ਵੀ ਇੱਕ ਸਵਾਲ ਹੈ ਕਿ ਇਲੈਕਸ਼ਨ ਕਮਿਸ਼ਨ ਕੋਲ ਤੇ ਇਖਤਿਆਰਾਤ ਪਹਿਲੇ ਸੀ, ਇੱਕ ਉਹ ਕਹਿੰਦਾ ਸੀ ਅਸੀਂ ਇੰਡੀਪੈਂਡੈਂਟ ਇੱਕ ਅਦਾਰਾ ਹੈ, ਉਹਨੇ ਹੁਣ ਮਜ਼ੀਦ ਤਾਕਤ ਮੰਗ ਲਈ ਹੈ। ਉਹ ਇਲੈਕਸ਼ਨ ਐਕਟ ਦੇ ਵਿੱਚ ਵੀ ਤਰਮੀਮ ਵਾਸਤੇ ਹਕੂਮਤ ਨੂੰ ਜਿਹੜਾ ਉਹਨਾਂ ਨੇ ਮਰਾਸਲਾ ਆਪਣਾ ਲਿਖ ਦਿੱਤਾ। ਬਿਲਕੁਲ 4 ਖਤ ਲਿਖੇ ਗਏ ਨੇ। ਮੈਂ ਤੁਹਾਨੂੰ ਦੱਸਿਆ ਹੋਵੇਗਾ, ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਪਹਿਲੇ ਬ੍ਰੇਕ ਕਰ ਚੁੱਕੇ ਹਾਂ ਖਬਰ, ਤੇ ਉਹਦੇ ਵਿੱਚ ਅਸੀਂ ਦੱਸਿਆ ਸੀ ਕਿ 57 ਇਲੈਕਸ਼ਨ ਐਕਟ 2017 ਦੇ ਸੈਕਸ਼ਨ 57(3) ਤੇ ਇਸ ਤਰ੍ਹਾਂ 58 ਵਿੱਚ ਤਰਮੀਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇੰਜ ਹੀ ਹੋਇਆ ਕਿ ਹੁਣ ਇਹ 57(1), 2, 3 ਔਰ ਇਸ ਤਰ੍ਹਾਂ 58 ਚ ਤਰਮੀਮ ਕਰ ਰਹੇ ਨੇ। ਇਸ ਤਰਮੀਮ ਤੋਂ ਬਾਅਦ ਇਹ ਕੋਸ਼ਿਸ਼ ਹੋਏਗੀ ਕਿ ਪਹਿਲੇ ਸਦਰ ਮੁਮਲਿਕਤ ਜਿਹੜਾ ਹੈ, ਅਗਰ ਗਵਰਨਰ ਨੇ ਅਸੈਂਬਲੀ ਨਹੀਂ ਤਹਿਰੀਰ ਕੀਤੀ, ਉਸ ਤੋਂ ਬਾਅਦ ਆਟੋਮੈਟਿਕਲੀ 24 ਘੰਟੇ ਬਾਅਦ ਤਹਿਰੀਰ ਹੋ ਜਾਂਦੀ ਹੈ। ਉਸ ਤੋਂ ਬਾਅਦ ਅਗਰ ਡੇਟ ਨਹੀਂ ਦਿੱਤੀ ਜਾਂਦੀ ਗਵਰਨਰ ਤਰਫੋਂ ਤਾਂ ਫਿਰ ਸੁਪਰੀਮ ਕੋਰਟ ਮੁਸ਼ਾਵਰਤ ਸਦਰ ਜਿਹੜਾ ਮੁਸ਼ਾਵਰਤ ਕਰੇਗਾ, ਇਲੈਕਸ਼ਨ ਕਮਿਸ਼ਨ ਉੱਤੇ ਡੇਟ ਦੇਗਾ ਜਿਵੇਂ ਉਹ ਦਿੱਤੀ ਸੀ। ਹੁਣ ਕੋਸ਼ਿਸ਼ ਕੀਤੀ ਜਾ ਰਹੀ ਉਸ ਸੈਕਸ਼ਨ ਨੂੰ ਅਮੈਂਡ ਕੀਤਾ ਜਾਏ, ਤੇ ਕੋਸ਼ਿਸ਼ ਇਹ ਹੋਏਗੀ ਕਿ ਇਲੈਕਸ਼ਨ ਕਮਿਸ਼ਨ ਖੁਦ ਡੇਟ ਦੇ ਸਕਦਾ ਹੈ ਜਾਂ ਉਹਨੂੰ ਐਕਸਟੈਂਸ਼ਨ ਦੇ ਸਕਦਾ ਹੈ। ਉਸ ਤੋਂ ਬਾਅਦ ਇੱਕ ਹੋਰ ਜਿਹੜੀ 58 ਚ ਜਿਹੜੀ ਕੀਤੀ ਜਾ ਰਹੀ ਬੜੀ ਹੈਰਤ ਅੰਗੇਜ਼ ਹੈ ਕਿ ਸ਼ਡਿਊਲ ਤੁਸੀਂ ਜਾਰੀ ਕਰ ਦਿੱਤਾ ਕਿ ਇਸ ਤਾਰੀਖ ਨੂੰ ਇੰਤਖਾਬੀ ਨਿਸ਼ਾਨ ਲੌਟੇਗਾ, ਕਾਗਜ਼ਾਤ ਨਾਮਜ਼ਦਗੀਆਂ ਹੋਣਗੀਆਂ, ਜਾਂਚ ਪੜਤਾਲ ਹੋਏਗੀ, ਇਸ ਤਾਰੀਖ ਨੂੰ ਪੋਲਿੰਗ ਹੋਏਗੀ। ਉਸ ਜਾਰੀ ਕਰਨ ਤੋਂ ਬਾਵਜੂਦ ਕਿਸੇ ਮੌਕੇ ਤੇ ਵੀ ਤੁਸੀਂ ਮਜ਼ੀਦ ਇਹਨੂੰ ਅਮੈਂਡ ਕਰ ਮਤਲਬ ਇਹ ਹੈ ਕਿ ਲੱਬੇ ਲਬਾਬ ਇਹ ਹੈ ਕਿ ਸਾਰੇ ਮਾਮਲਾਤ ਦੇ ਉੱਤੇ ਅਖਤਿਆਰ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਆਪਣੇ ਕੋਲ ਰੱਖਦਾ। ਐਗਜ਼ੈਕਟਲੀ ਉਹਨੇ 4 ਖਤ ਜਿਹੜੇ ਲਿਖੇ ਗਏ ਨੇ ਸਾਰੇ ਉਹੀ ਬਾਡੀ ਨੇ ਲਿਖੇ ਗਏ ਨੇ ਜਿਹੜੇ ਇਸ ਰੈਲੇਵੈਂਟ ਨੇ। ਸਪੀਕਰ ਕੌਮੀ ਅਸੈਂਬਲੀ ਨੇ, ਚੇਅਰਮੈਨ ਸੈਨੇਟ ਨੇ, ਪ੍ਰਿੰਸੀਪਲ ਸੈਕਟਰੀ ਪ੍ਰਾਈਮ ਮਿਨਿਸਟਰ ਦੇ ਉਹਨਾਂ ਨੇ ਲਿਖਿਆ ਗਿਆ, ਤੇ ਇਸ ਤਰ੍ਹਾਂ ਜਿਹੜਾ ਹੈ ਇੱਕ ਹੋਰ ਅਹਿਮ ਸ਼ਖਸੀਅਤ ਨੂੰ ਲਿਖਿਆ ਗਿਆ ਖਤ। ਤੇ ਇਹ 4 ਮੁxtਲਿਫ ਜਿਹੜੇ ਹਨ ਖਤ ਲਿਖੇ ਗਏ ਨੇ ਜਿਹਦੇ ਵਿੱਚ ਇਹ ਮੌਕਫ ਅਪਣਾਇਆ ਗਿਆ ਹੈ ਕਿ ਸਾਡੇ ਜਿਹੜੀ ਡੋਮੇਨ ਆ ਉਹ ਡਿਸਟਰਬ ਹੋ ਰਹੀ ਹੈ, ਉਸ ਡੋਮੇਨ ਨੂੰ ਡਿਸਟਰਬ ਨਾ ਹੋਣ ਦੇ। ਪਾਰਲੀਮਾਨੀ ਅਫੇਅਰ ਦੇ ਜਿਹੜੀ ਸੈਕਟਰੀ ਨੇ ਉਹਨੂੰ ਲਿਖੇ ਗਏ 4 ਖਤ ਲਿਖੇ ਗਏ ਨੇ। ਉਹਦੇ ਵਿੱਚ ਇਹ ਮੌਕਫ ਅਪਣਾਇਆ ਗਿਆ ਕਿ ਸਾਨੂੰ ਸਾਡੀ ਡੋਮੇਨ ਡਿਸਟਰਬ ਹੋ ਰਹੀ ਹੈ ਤੇ ਸਦਰ ਮੁਮਲਿਕਤ ਉਹਦੇ ਵਿੱਚ ਇੰਟਰਫੇਅਰਸ ਕਰ ਰਹੇ ਨੇ, ਸਾਨੂੰ ਖੁਦ ਮੁਖਤਾਰ ਬੋਡੀ ਬਣਾਓ ਜਿਨ੍ਹਾਂ ਨੇ ਸਾਨੂੰ ਡਿਸੀਜਨ ਮੇਕਿੰਗ ਵਾਸਤੇ। ਅੱਛਾ, ਤੁਸੀਂ ਆਪਣਾ ਸੈਨੇਟ ਦਾ ਇਜਲਾਸ ਤੇ ਆਪਣਾ ਕਾਰਵਾਈ ਵੀ ਅੱਜ ਤੁਸੀਂ ਕਵਰ ਕੀਤੀ ਹੈ, ਜਿੱਥੇ ਜਿਹੜਾ ਸੁਪਰੀਮ ਕੋਰਟ ਪ੍ਰੈਕਟਿਸ ਐਂਡ ਪ੍ਰੋਸੀਜਰ ਬਿੱਲ ਵੀ ਮਨਜ਼ੂਰ ਕਰਵਾਇਆ ਦੁਬਾਰਾ, ਤੇ ਉੱਥੇ ਨਾਲ ਹੀ ਜਿਹੜਾ ਜਸਟਿਸ ਕਾਜ਼ੀ ਫਾਇਜ਼ ਈਸਾ ਦੀ ਵੀ ਐਂਟਰੀ ਹੋਈ, ਉਹਨਾਂ ਨੇ ਵੀ ਖਿਤਾਬ ਕੀਤਾ। ਤੇ ਇਸ ਦੇ ਨਾਲ ਜਮਾਤ ਇਸਲਾਮੀ ਨੇ ਸਾਰੇ ਮਾਮਲਾਤ ਦੇ ਵਿੱਚ ਜਿਹੜਾ ਇਹਦੀ ਮੁਖਾਲਫਤ ਕੀਤੀ ਹੈ। ਇਸ ਨੂੰ ਤੁਸੀਂ ਕਿਸ ਤਨਾਜ਼ਰ 'ਚ ਦੇਖ ਰਹੇ ਹੋ ਕਿ ਜਸਟਿਸ ਕਾਜ਼ੀ ਫਾਇਜ਼ ਈਸਾ ਨੂੰ ਉੱਥੇ ਜਾਣਾ ਚਾਹੀਦਾ ਸੀ ਜਾਂ ਨਹੀਂ ਜਾਣਾ ਚਾਹੀਦਾ ਸੀ? ਹਾਲਾਂਕਿ ਚੀਫ ਜਸਟਿਸ ਨੂੰ ਵੀ ਬੁਲਾਇਆ ਗਿਆ ਸੀ ਕਿ ਸੈਕਟਰੀ ਕੌਮੀ ਅਸੈਂਬਲੀ ਦਾ ਇਹ ਬਿਆਨ ਆਇਆ ਕਿ ਜੀ ਅਸੀਂ ਚੀਫ ਜਸਟਿਸ ਨੂੰ ਵੀ ਮਦਊ ਕੀਤਾ ਸੀ ਮਗਰ ਚੀਫ ਜਸਟਿਸ ਸਾਹਿਬ ਖੁਦ ਨਹੀਂ ਆਏ। ਦੇਖੋ ਬਿਲਕੁਲ ਬੜਾ ਹੈਰਤ ਅੰਗੇਜ਼ ਹੈ, ਬੜਾ ਇੱਕ ਦਿਲਚਸਪ ਕਿਸਮ ਦੀ ਚੀਜ਼ਾਂ ਚੱਲ ਰਹੀਆਂ ਨੇ, ਲੇਕਿਨ ਬੜਾ ਬੈਕਲੌਗ ਹੋਏਗਾ ਬਾਅਦ ਚੋਂ। ਦੇਖੋ ਤੁਸੀਂ ਇਨਵਾਈਟ ਕੀਤਾ ਚੀਫ ਜਸਟਿਸ ਨੂੰ, ਉਹ ਬੰਦੇ ਰਹੇ ਨੇ ਜਿਨ੍ਹਾਂ ਦੇ ਬਾਰੇ 'ਚ ਸੁਪਰੀਮ ਕੋਰਟ ਦੇ ਜ਼ਰਾਏ ਦੱਸਦੇ ਨੇ ਕਿ ਉਹਨਾਂ ਨੇ ਇਨਵਾਈਟ ਨਹੀਂ ਕੀਤਾ ਗਿਆ, ਨਾ ਹੀ ਉਹਨੂੰ ਸਾਡੇ ਕੋਲ ਇਜਾਜ਼ਤ ਲਈ ਹੈ। ਉਹ ਆਪਣੀ ਤਰਫੋਂ ਗਏ ਨੇ, ਜ਼ਾਤੀ ਕੈਪੈਸਿਟੀ 'ਚ ਗਏ ਨੇ, ਤੇ ਕਿਸ ਜਾ ਕੇ ਜਗ੍ਹਾ ਰਹੇ ਨੇ, ਬੈਠੇ ਹੋ ਕਿਸ ਸ਼ਖਸੀਅਤ ਨਾਲ ਨੇ? ਸਾਰਾ ਸਿਆਸਤਦਾਨ ਬੈਠੇ ਨੇ, ਜ਼ਰਦਾਰੀ ਸਾਹਿਬ ਇੱਕ ਸਾਈਡ ਤੇ ਬੈਠੇ ਨੇ, ਇੱਕ ਸਾਈਡ ਤੇ ਕੈਮਲੀ ਸ਼ਾਹ ਬੈਠੇ ਨੇ, ਨਾਲ ਦੀਗਰ ਲੀਡਰਸ਼ਿਪ ਬੈਠੀ ਹੈ, ਉਹਦੇ ਨਾਲ ਜਾ ਕੇ ਖਲੋ ਰਹੇ ਨੇ ਉੱਤੇ ਜਾ ਕੇ ਪ੍ਰੋਮਿਨੈਂਟ ਸੀਟਾਂ ਦੇ ਉੱਤੇ ਜਾ ਕੇ ਜਿਹੜਾ ਬੜਾ ਖਤਰਨਾਕ ਹੈ। ਮੈਂ ਸਮਝਦਾ ਹਾਂ ਕਿ ਅਗਲੇ ਮੁਤਵੱਕਾ ਚੀਫ ਜਸਟਿਸ ਇਹ ਹਨ, ਲੇਕਿਨ ਉਸ ਤੋਂ ਪਹਿਲੇ ਅਗਰ ਇਸ ਹੱਦ ਤੱਕ ਇਹ ਸਿਚੁਏਸ਼ਨ ਹੋਏਗੀ ਤੇ ਬੜਾ ਇੱਕ ਮੁਤਨਾਜ਼ਾ ਕਿਸਮ ਦਾ ਕਰੈਕਟਰ ਜਿਹੜਾ, ਕਿਉਂਕਿ ਉਹਨਾਂ ਨੇ ਤਾਂ ਖੁਦ ਆਪਣੇ ਆਪ ਨੂੰ ਇੱਕ ਜਿਹੜਾ ਸਿਆਸੀ ਆਪਣਾ। ਅੱਛਾ, ਇੱਕ ਹੋਰ ਇੱਕ ਸ਼ੈ ਐਡ ਕਰਾਂ, ਅਸੀਂ ਪੁੱਛਿਆ ਸੀ ਅਟਾਰਨੀ ਜਨਰਲ ਕੋਲ ਇੱਕ ਨਾ ਰੈਫਰੈਂਸ ਦਾਇਰ ਕੀਤਾ ਸੀ ਨਾ ਪਿਛਲੇ ਕੁਝ ਮਹੀਨੇ ਪਹਿਲੇ ਨਾ, ਇਹਨਾਂ ਰੈਫਰੈਂਸ ਦਾਇਰ ਕੀਤਾ ਸੀ ਕਾਜ਼ੀ ਫਾਇਜ਼ ਈਸਾ ਦੇ ਖਿਲਾਫ, ਤੇ ਅਸੀਂ ਪੁੱਛਿਆ ਉਹਨਾਂ ਕੋਲ ਅਟਾਰਨੀ ਜਨਰਲ ਸਾਹਿਬ ਕੋਲ ਕਿ ਹੁਣ ਤੁਸੀਂ ਰੈਫਰੈਂਸ ਵਾਪਸ ਲੈਣ ਜਾ ਰਹੇ ਹੋ, ਤੇ ਉਹਨਾਂ ਦੇ ਜਿਹੜੇ ਹੱਸੀ ਮਜ਼ਾਕ ਸੀ ਉਹਦੇ ਵਿੱਚ ਵਾਜ਼ਿਹ ਤੌਰ ਤੇ ਇਸ਼ਾਰੇ ਦੇ ਰਹੇ ਸਨ ਕਿ ਅਸੀਂ ਵਾਪਸ ਲੈਣ ਜਾ ਰਹੇ ਹਾਂ, ਕਿ ਜਲਦ ਅਸੀਂ ਰੈਫਰੈਂਸ ਜਿਹੜਾ ਵਾਪਸ ਲੈ ਲਾਂਗੇ। ਰਿਵਿਊ ਕ੍ਰੀਏਟਿਵ ਇੱਕ ਰਿਵਿਊ ਥੀ ਔਰ ਉਹ ਪਟੀਸ਼ਨ ਵੀ ਵਾਪਸ ਲੈਣ ਦੀ ਤਿਆਰੀ ਅੱਜ ਉਹਦੇ ਉੱਤੇ ਆਪਣਾ ਚੀਫ ਜਸਟਿਸ ਸਾਹਿਬ ਨੇ ਫੈਸਲਾ ਮਹਿਫੂਜ਼ ਕੀਤਾ ਹੈ ਨਾ। ਐਗਜ਼ੈਕਟਲੀ ਇੰਜ ਹੈ, ਬਿਲਕੁਲ। ਉਹਦੇ ਵਿੱਚ ਇਹ ਮੌਕਫ ਅਪਣਾਇਆ ਗਿਆ ਕਿ ਅਸੀਂ ਕ੍ਰੀਏਟਿਵ ਰਿਵਿਊ ਵਿੱਚ ਅਸੀਂ ਆਪ ਜਿਹੜੀ ਪਟੀਸ਼ਨ ਦਾਇਰ ਕੀਤੀ, ਜਿਹੜਾ ਅਸੀਂ ਰੈਫਰੈਂਸ ਲੈ ਕੇ ਆਏ ਸਾਂ, ਉਹ ਵਾਪਸ ਲੈਣ ਜਾ ਰਹੀ ਹੈ ਹੁਕੂਮਤ। ਤੇ ਹੁਣ ਇਸ ਤਰ੍ਹਾਂ ਤੋਂ ਪਹਿਲੇ ਸਦਰ ਮੁਮਲਿਕਤ ਵੀ ਵਾਪਸ ਲੈ ਚੁੱਕੇ ਨੇ, ਪੀਟੀਆਈ ਵਾਲੇ ਵੀ ਆਪਣੇ ਪਿੱਛੇ ਹਟ ਚੁੱਕੇ ਨੇ। ਹੁਣ ਇਹ ਹੁਕੂਮਤ ਕੋਸ਼ਿਸ਼ ਕਰ ਰਹੀ ਹੈ ਕਿ ਕਾਜ਼ੀ ਫਾਇਜ਼ ਈਸਾ ਦੇ ਕਲੋਜ਼ ਹੋਈਏ। ਇਸ ਤਨਾਜ਼ਰ 'ਚ ਹੀ ਇਹਨੂੰ ਮਦਊ ਕੀਤਾ ਗਿਆ ਸੀ ਤੇ ਬੜਾ ਪ੍ਰੋਟੋਕੋਲ ਦੇ ਕੇ ਤੇ ਉਹਨਾਂ ਨੂੰ ਇਨਵਾਈਟ ਕਰਕੇ ਬਕਾਇਦਾ ਸਪੀਚ ਕਰਵਾਈ ਗਈ ਆਇਨ ਉੱਤੇ, ਤੇ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਥੋੜਾ ਜਿਹਾ ਪੁਸ਼ ਅਪ ਕਰਕੇ ਪੋਲੀਟੀਕਲ ਬਿਆਨ ਨੂੰ ਲੈ ਲਿਆ, ਲੇਕਿਨ ਉਹ ਬੜੇ ਸੈਂਸਿਬਲ ਤੇ ਹੀ ਸੀ ਕਿ ਆਪਣਾ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ
ਕਿ ਉਹਨਾਂ ਦੀ ਜਿਹੜੀ ਡੋਮੇਨ ਸੀ ਉਹ ਸੁਪਰੀਮ ਕੋਰਟ ਹੈ, ਆਪਣਾ ਉੱਥੇ ਕਾਨੂੰਨ ਦੇ ਅਮਲਦਾਰੀ ਦੇ ਉੱਤੇ ਜਿਹੜਾ ਉਹ ਆਪਣਾ ਟਾਈਮ ਸਰਵ लेकिन एक ਕਰਨ। शय वाजे हो चुकी ने कि अगर कल ਨੂੰ ਕਿਸੇ ਵੀ ਪਾਰਲੀਮੈਂਟੇਰੀਅਨ ਜਿਹੜੇ ਨਾਲ ਹੁੰਦੇ ਬੈਠੇ ਸਨ ਇਹਨਾਂ ਵਾਲੇ ਨਾਲ ਕੋਈ ਕੇਸ ਚੱਲਦਾ ਤੇ ਉਸ ਬੈਂਚ ਦਾ ਹਿੱਸਾ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ। ਹਾਂ ਬਿਲਕੁਲ। ਹੁਣ ਇਹ ਚੀਜ਼ਾਂ ਸਾਹਮਣੇ ਆ ਚੁੱਕੀਆਂ ਨੇ ਕਿ ਇਹ ਹੁਣ ਅੱਜ ਸਮਝਦੇ ਨੇ ਕਿ ਅਸੀਂ ਜਾ ਕੇ ਮੈਂ ਅੱਜ ਦੀ ਬੜੀ ਉਹਦੇ ਵਕਤ ਕਦਸ ਵਾਸਤੇ ਬੜੇ ਬਿਆਨਾਤ ਦਿੱਤੇ ਨੇ, ਲੇਕਿਨ ਕੱਲ ਨੂੰ ਫਿਰ ਇਹਨਾਂ ਨੂੰ ਵੇਖਣਾ ਪਏਗਾ ਉਸ ਬੈਂਚ ਦਾ ਹਿੱਸਾ ਨਾ ਬਣਨ। ਅਸੀਂ ਹੁਣ ਜਿਹੜਾ ਨਾ ਆਪਣਾ ਕਪਤਾਨ ਦੀ ਵੀ ਗੱਲ ਕਰ ਲੈਨੇ ਕਿ ਇੱਕ ਤਾਂ ਕਪਤਾਨ ਦਾ ਜਿਹੜਾ ਸੀ ਹਮਲਾ ਹੋਇਆ ਸੀ ਵਜ਼ੀਰਾਬਾਦ, ਉਸ ਦਾ ਜਿਹੜਾ ਆਪਣਾ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਵਾਇਆ ਸੀ SHO ਸਾਹਿਬ, ਉਹ ਜਿਹੜੇ ਨੇ ਆਪਣਾ ਫੌਤ ਹੋ ਗਏ ਨੇ, ਤੇ ਉਸ ਦੇ ਨਾਲ ਕਪਤਾਨ ਨੇ ਜਿਹੜਾ ਅੱਜ ਮੀਆਂਵਾਲੀ ਦੀ ਆਵਾਮ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ। ਇੱਕ ਬੜੀ ਹੈਲਦੀ ਐਕਟੀਵਿਟੀਆਂ ਵਿੱਚ ਸੁਣਿਆ ਜਾਂਦਾ ਕਿ ਹੈਲਦੀ ਐਕਟੀਵਿਟੀਜ਼ ਉਹਨਾਂ ਦੀ ਹੁੰਦੀ ਸਨ ਤੇ ਬੜੇ ਯੰਗਸਟਰ ਸਨ, ਇਤਨੀ ਏਜ ਨਹੀਂ ਸੀ ਉਹਨਾਂ ਦੀ, ਉਸ ਬਾਵਜੂਦ ਇੱਕਦਮ ਜਿਹੜੀ ਉਹਨਾਂ ਦੀ ਮੌਤ ਹੈ ਜਿਸ ਕੇਸ ਦੇ ਵਿੱਚੋਂ ਉਹ ਨਿਕਲ ਕੇ ਆਏ ਨੇ, ਜਿਵੇਂ ਆਪਣੀ FIR ਦਰਜ ਕੀਤੀ ਸੀ ਉਸ ਤਨਾਜ਼ਰ ਵਿੱਚ ਜਿਸ ਬੜਾ ਹਾਈਪ ਕ੍ਰੀਏਟ ਹੋਈ ਸੀ, ਔਰ ਉਸ ਤੋਂ ਬਾਅਦ ਇੱਕਦਮ ਉਹਨਾਂ ਦਾ ਇੱਕ ਅਟੈਕ ਹੋ ਜਾਣਾ ਇਸ ਏਜ ਵਿੱਚ, ਤੇ ਉਹ ਫੌਤ ਹੋ ਜਾਣਾ, ਫਿਰ ਰਿਕਵਰੀ ਨਹੀਂ ਕਰ ਪਾਣਾ, ਪਹਿਲਾ ਇੱਕ ਅਟੈਕ ਤੋਂ ਵਿੱਚ ਰਿਕਵਰੀ ਨਹੀਂ ਕਰ ਪਾਏ ਤੇ ਫੌਤ ਹੋ ਗਏ ਨੇ। ਇਹ ਬੜੇ ਸਵਾਲਾਤ ਜਨਮ ਦਿੱਤੇ ਨੇ। ਇਸ ਤਰ੍ਹਾਂ ਮੂਵਮੈਂਟ ਤੋਂ ਜਿਹੜੇ ਮਤਲਬ ਕਿ ਇੱਕ ਦੋ ਜਿਹੜੇ ਰੇਅਰ ਕਿਸਮ ਦੇ ਅਟੈਕ ਹੁੰਦੇ ਨੇ, ਉਸ ਤੋਂ ਬਾਅਦ ਜਿਹੜਾ ਕੋਈ ਹੈਵੀ ਅਟੈਕ ਹੁੰਦਾ ਜਿਹੜਾ ਮੌਤ ਦਾ ਸਬਬ ਬਣਦਾ ਹੈ, ਤੇ ਇਸ ਦੇ ਨਾਲ ਹੀ ਇਮਰਾਨ ਖਾਨ ਨੇ ਉਹਦਾ ਜੁਡੀਸ਼ੀਅਲ ਇਨਕੁਆਇਰੀ ਬਿਲਕੁਲ ਇਹ ਨਾ ਇਹ ਬਿਲਕੁਲ ਇਹ ਦੇ ਪਿੱਛੇ ਪਾਸੇ ਪੁਸ਼ਤ ਹੈਨ ਮੁਰਾਕਾਤ ਕੇ ਇਤਨਾ ਅਹਿਮ ਹਾਈ ਪ੍ਰੋਫਾਈਲ ਕੇਸ ਵਿੱਚ ਉਹਨਾਂ ਇੰਟਰਫੇਰੈਂਸ ਕੀਤੀ, ਉਹਦੇ ਵਿੱਚ ਉਹਨਾਂ ਦਰਜ ਕੀਤਾ ਇਤਨੇ ਪ੍ਰੈਸ਼ਰ ਦੇ ਬਾਵਜੂਦ, ਤੇ ਉਹਨਾਂ ਦਾ ਇੱਕਦਮ ਇਸ ਤਨਾਜ਼ਰ ਚ ਫੌਤ ਹੋ ਜਾਣਾ। ਉਸ ਤੋਂ ਬਾਅਦ ਥੋੜੇ ਸਾਹਮਣੇ ਹੈ ਕਿ ਸਵਾਲਾਤ ਉੱਠੇ ਨੇ ਇਸੇ ਤਨਾਜ਼ਰ ਚ ਚੇਅਰਮੈਨ PTI ਨੇ ਸਵਾਲਾਤ ਹੈ ਕਿ ਇੰਟਰਨੈਸ਼ਨਲ ਸਤਹ ਤੇ ਉੱਠੇ ਨੇ। BBC ਉਰਦੂ ਨੇ BBC ਇੰਡੀਆ ਨੇ ਲਿਆ, ਹਾਂ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਨਾ ਕਾਫੀ ਹਾਈਲਾਈਟ ਕੀਤਾ। ਅਗਰ ਤੁਸੀਂ ਆਪਣੇ ਐਂਡ ਦੀ ਉੱਤੇ ਹੁਕਮਰਾਨੀ ਤੁਸੀਂ ਜਾਂ ਆਪਣੀ ਤੁਸੀਂ ਜਿਹੜੀ ਤੁਹਾਡੇ ਹਨ ਰੂਲਸ ਐਂਡ ਰੈਗੂਲੇਸ਼ਨ ਉਹਨੂੰ ਤੁਸੀਂ ਫਾਲੋ ਨਹੀਂ ਕਰਵਾ ਸਕਦੇ ਤੇ ਇੰਟਰਨੈਸ਼ਨਲ ਲੋਕ ਤੁਹਾਨੂੰ ਬੁਰੀ ਤਰ੍ਹਾਂ ਹਾਈਪ ਦੇਣਗੇ। ਅਗਰ ਤੁਸੀਂ ਆਪਣਾ ਇਮੇਜ ਸੈੱਟ ਨਹੀਂ ਕਰੋਗੇ ਤੁਹਾਨੂੰ ਕੌਣ ਫੰਡ ਦੇਗਾ? ਅੱਛਾ, ਦੂਸਰਾ ਇੱਕ ਜਿਹੜਾ ਸਭ ਤੋਂ ਅਹਿਮ ਪੇਸ਼ਰਫਤ ਇਹ ਹੋਈ ਹੈ ਕਿ ਹਕੂਮਤ ਨੇ ਕਪਤਾਨ ਨੂੰ ਜਿਹੜਾ ਹੈ ਨਾ ਮੁਜ਼ਾਕਰਾਤ ਦੀ ਦਾਵਤ ਦਿੱਤੀ ਹੈ। ਇਹ ਸਾਰੇ ਮਾਮਲੇ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਤੇ ਇੱਕ ਅੱਛਾ ਇਨੀਸ਼ੀਏਟਿਵ ਹੈ। ਮੁਲਕ ਦੇ ਜਿਤਨੀ ਵੀ ਹਾਈਪ ਕ੍ਰੀਏਟ ਹੋਈ ਸੀ ਕਿ ਚਲੋ ਹੋ ਸਕਦਾ ਕਿ ਸਿਆਸਤਦਾਨ ਕੋਈ ਮਿਲ ਬੈਠ ਕੇ ਜਿਹੜਾ ਕੋਈ ਹੱਲ ਕੱਢ ਲੈਣ। ਦੇਖੋ ਮੇਰੇ ਖਿਆਲ ਚ ਕੁਝ ਸੀਨੀਅਰ ਐਸੇ ਸਿਆਸਤਦਾਨ ਵੀ ਇਸ ਵਕਤ ਮੌਜੂਦ ਨੇ, ਜਿਹਨਾਂ ਵਿੱਚ ਸੈਂਟਰ ਮੁਸ਼ਾਹਿਦ ਹੁਸੈਨ ਸਈਦ ਸਾਹਿਬ ਨੇ, ਰਜ਼ਾ ਰੁਬਾਨੀ ਨੇ, ਮੁਫਾਹਮਤ ਦਾ ਬਾਦਸ਼ਾਹ ਜੀ ਆਸਫ ਅਲੀ ਜ਼ਰਦਾਰੀ ਸਾਹਿਬ, ਲੇਕਿਨ ਉਹ ਤਰਫੋਂ ਜਿਹੜਾ ਹੈ ਨਾ ਉਹਨਾਂ ਤਰਫੋਂ ਫਿਲਹਾਲ ਇਹ ਵੇਖੋ ਹਕੂਮਤ ਦਾ ਹਿੱਸਾ ਨੇ ਨਾ, ਹਿੱਸਾ ਜ਼ਰੂਰ ਨੇ। ਵੇਖੋ ਉਸ ਤੋਂ ਬਾਅਦ ਰਾਣਾ ਸਨਾਉੱਲਾ ਜਿਹੜਾ ਮੁਸ਼ਾਹਿਦ ਹੁਸੈਨ ਸਈਦ ਨੇ ਉਸ ਦਿਨ ਔਨ ਦਾ ਫਲੋਰ ਮੈਂ ਉਸ ਮੌਜੂਦ ਸਾਂ, ਮੇਰੇ ਸਾਹਮਣੇ ਉਹਨੇ ਕਿਹਾ ਸੀ ਕਿ ਸਾਡਾ ਜਿਹੜਾ ਸੋਲੂਸ਼ਨ ਹੈ ਨਾ ਉਸ ਵਕਤ ਬੈਕਡੋਰ ਡਿਪਲੋਮੈਸੀ ਹੀ ਹੈ, ਜਾਂ ਫਿਰ ਓਪਨਲੀ ਤੁਸੀਂ ਡਾਇਲੌਗ ਤੇ ਆਉਂਦੇ ਹੋ ਤੇ ਤੁਹਾਨੂੰ ਉਹ ਕਰਨਾ ਪਏਗਾ, ਮੁਲਕ ਵਾਸਤੇ ਕਰਨਾ ਪਏਗਾ, ਇਕਨੋਮੀ ਵਾਸਤੇ ਕਰਨਾ ਪਏਗਾ, ਕਿਉਂਕਿ ਅਗਰ ਤੁਹਾਡੇ 'ਚ ਇਹ ਚੀਜ਼ਾਂ ਚੱਲਦੀ ਰਹਿਣਗੀਆਂ ਨਾ ਤੁਸੀਂ ਰੇਟ ਦੇ ਪਾਓਗੇ, ਨਾ ਇਲੈਕਸ਼ਨ ਹੋ ਪਾਉਣਗੇ, ਨਾ ਹੀ ਤੁਸੀਂ ਆਪਣੀ ਇਕਨੋਮੀ ਸਟੇਬਲ ਕਰਵਾ ਪਾਓਗੇ। ਇਹ ਤਾਂ ਬਿਹਤਰੀਨ ਸੋਲੂਸ਼ਨ ਇਹ ਸੀ ਕਿ ਤਮਾਮ ਜਿਹੜੇ ਸੀਨੀਅਰ ਪੋਲੀਟੀਸ਼ੀਅਨ ਨੇ ਉਹ ਸਾਰਿਆਂ ਨੂੰ ਇਕੱਠੇ ਲੈ ਕੇ ਆਉਂਦੇ। ਇਹਦੇ ਵਿੱਚ ਇਸ਼ਾਰੇ ਦਿੱਤੇ ਗਏ ਸਨ, ਲੇਕਿਨ ਨਜ਼ਰ ਆ ਰਹੇ ਸੀ ਕਿ ਵਿਚਾਰੇ ਜਿਹੜੇ ਹਨ ਇਸ ਵਕਤ ਬਿਲਕੁਲ ਇਗਨੋਰ ਹੋ ਰਹੇ ਨੇ, ਉਹਨਾਂ ਦੀ ਗੱਲ ਨਹੀਂ ਹੋਣੀ ਜਾ ਰਹੀ, ਕਿਉਂਕਿ PDM ਨੂੰ ਇਹ ਕਿਹਾ ਗਿਆ ਕਿ ਤੁਸੀਂ ਖੁੱਲ ਕੇ ਖੇਲੋ, ਤੁਹਾਨੂੰ ਸਪੋਰਟ ਕਰਨ ਵਾਲੇ ਮੌਜੂਦ ਨੇ। ਇਸ ਤਨਾਜ਼ਰ ਚੋਂ ਆ ਕੇ ਡਾਇਲਾਗ ਵਾਸਤੇ ਆਉਣ ਤਿਆਰ ਨਹੀਂ ਸਨ। ਜੇ ਡਾਇਲਾਗ ਵਾਸਤੇ ਕਹਿੰਦੇ ਸਨ ਤੇ ਕਹਿੰਦੇ ਸਨ ਇੰਤਖਾਬਾਤ ਮੁਲਤਵੀ ਕਰਕੇ ਅਸੀਂ ਡਾਇਲਾਗ ਕਰਾਂਗੇ। ਨਹੀਂ, ਹੁਣ ਤੇ ਇਸ ਦੇ ਉੱਤੇ ਜਿਹੜਾ ਫਵਾਦ ਚੌਧਰੀ ਦਾ ਵੀ ਜਿਹੜਾ ਰੱਦ ਅਮਲ ਆਇਆ, ਫਵਾਦ ਚੌਧਰੀ ਨੇ ਇਸ ਨੂੰ ਐਪਰੀਸ਼ੀਏਟ ਕੀਤਾ। ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਮੁਜ਼ਾਕਰਾਤ ਦੀ ਮੇਜ਼ ਤੇ ਬੈਠਣ ਨੂੰ ਤਿਆਰ ਆ। ਬਿਲਕੁਲ, ਉਹ ਤਾਂ ਸ਼ੁਰੂ ਤੋਂ ਕਹਿ ਰਹੇ ਨੇ, ਉਹ ਸਿਰਫ ਇੱਕ ਪੁਆਇੰਟ ਰੱਖ ਰਹੇ ਨੇ ਕਿ ਉਹ ਕਹਿੰਦੇ ਨੇ ਇੰਤਖਾਬਾਤ ਦੇ ਮੌਜੂ ਉੱਤੇ ਅਸੀਂ ਡਾਇਲਾਗ ਕਰਨ ਤਿਆਰ ਹਾਂ, ਬਾਕੀ NRO ਜਾਂ ਤੁਸੀਂ ਇਕਨੋਮਿਕ ਦੇ ਨਾਂ ਤੇ ਤੁਸੀਂ ਕੋਈ ਗੈਰ ਸੰਜੀਦਾ ਹਰਕਤ ਵਾਸਤੇ ਤੁਹਾਨੂੰ ਬੁਲਾਉਂਦੇ ਹੋ ਤਾਂ ਅਸੀਂ ਉਹਦੇ ਵਾਸਤੇ ਤਿਆਰ ਨਹੀਂ ਹੈ। ਮਤਲਬ ਇੰਤਖਾਬਾਤ ਦੀ ਤਾਰੀਖ ਤੇ ਇੰਤਕਾਮੀ ਕਾਰਵਾਈਆਂ ਜਿਹੜੀਆਂ ਨੇ ਨਾ ਉਹ ਕਹਿ ਰਹੇ ਨੇ ਕਿ ਬੰਦ ਕੀਤੇ ਜਾਣ। ਐਗਜ਼ੈਕਟਲੀ, ਬਿਲਕੁਲ ਇਹੀ ਹੈ ਕਿ ਫਿਲਹਾਲ ਫਿਲਹਾਲ ਤਕਰੀਬਨ 2 ਮਾਹ 3 ਮਾਹ ਹੋ ਚੁੱਕੇ ਨੇ ਕਿ ਇੱਕ ਸੇਜ ਦਾ ਮੰਜ਼ਰ ਪੇਸ਼ ਕਰ ਦਿਆ ਜ਼ਮਾਨ ਪਾਰਕ, ਪੂਰੇ ਜਿਹੜੇ ਰਿਹਾਇਸ਼ੀ ਨੇ ਉਹ ਵੀ ਮੁਤਾਸਰ ਹੋਏ ਇਹਨਾਂ ਦੇ ਇੱਕ ਕਿਸਮ ਦੀ ਸਾਰੀ ਗੱਲ ਹੈ ਕਿ 2 ਮਹੀਨੇ ਤੋਂ ਜਿਹੜਾ ਆਪਣਾ ਉੱਥੇ ਰਾਤ ਦੇ ਉਹ ਏਰੀਆ ਬਣਿਆ ਹੈ। ਹਾਂ ਬਿਲਕੁਲ, ਉੱਥੇ ਆਵਾਮ ਵੀ ਮੁਤਾਸਰ ਹੋ ਰਹੇ ਨੇ, ਹਸਪੀਟਲ ਜਾਣ ਵਾਸਤੇ ਵੀ ਲੋਕਾਂ ਨੂੰ ਮਸਾਇਲ ਆ ਰਹੇ ਨੇ। ਅੱਛਾ, ਮੁਲਕ ਦੀ ਆਬਾਦੀ ਜਿਹੜੀ ਵੱਧ ਗਈ ਹੈ ਜੀ, ਆਪਣਾ ਉਹਦਾ ਵੀ ਇੱਕ ਜਿਹੜਾ ਡਾਟਾ ਜਾਰੀ ਹੋ ਗਿਆ, ਜਿਹੜੀ ਮਰਦਮਸ਼ੁਮਾਰੀ ਹੋ ਗਈ ਸੀ, ਐਗਜ਼ੈਕਟਲੀ, ਤੇ ਉਹਦਾ ਕੋਈ ਸਾਨੂੰ ਫਿਗਰ ਦੱਸੋ ਜਾਂ ਸਰ। ਦੇਖੋ 12 ਕਰੋੜ ਤੋਂ ਜ਼ਿਆਦਾ, ਫਿਲਹਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਐਡ ਕਰ ਦੇਵਾਂ ਕਿ ਇਸ ਵਕਤ ਤੱਕ ਤਕਰੀਬਨ ਮੁਲਕ ਭਰ ਵਿੱਚ 90% ਜਿਹੜਾ ਮਰਦਮਸ਼ੁਮਾਰੀ ਦਾ ਕੰਮ ਸੀ ਉਹ ਮੁਕੰਮਲ ਹੋ ਚੁੱਕਾ ਹੈ। ਜੀ ਜੀ, ਇਹਦੇ ਵਿੱਚ ਐਕਸਟੈਂਸ਼ਨ ਦਿੱਤੀ ਗਈ ਕਿਉਂਕਿ ਮਰਦਮਸ਼ੁਮਾਰੀ ਦੇ ਜਿਹੜੇ ਇੰਤਜ਼ਾਮੀਆ ਨੇ, ਸਟੈਟਿਸਟਿਕ ਬਿਊਰੋ ਵਾਲੇ, ਉਹ ਇਹ ਕਹਿੰਦੇ ਨੇ ਕਿ ਅਸੀਂ ਮਰਦਮਸ਼ੁਮਾਰੀ ਕਰ ਰਹੇ ਹਾਂ ਲੇਕਿਨ ਸਾਨੂੰ ਮਜ਼ੀਦ ਟਾਈਮ ਲੱਗੇਗਾ, ਕਿਉਂਕਿ ਕਾਫੀ ਲੋਕ ਜਿਹੜੇ ਹਨ ਉਹ ਡਾਟਾ ਕੰਪਾਈਲ ਕਰਨਾ ਗੈਪ ਆ ਰਿਹਾ, ਕਿਉਂਕਿ ਮਰਦਮਸ਼ੁਮਾਰੀ ਤੋਂ ਬਾਅਦ ਜਿਹੜੀ ਮਰਦਮਸ਼ਨਾਸੀ ਉਹਦਾ ਇੱਕ ਮਰਲਾ ਜਾਰੀ ਹੈ, ਲੋਕਾਂ ਦੇ ਖਾਨਦਾਨ ਦਾ ਡਾਟਾ ਕੱਢਿਆ ਜਾ ਰਿਹਾ ਹੈ। ਤਕਰੀਬਨ ਹੁਣ ਜਿਹੜਾ ਐਡ ਹੋਇਆ ਮਜ਼ੀਦ ਤਕਰੀਬਨ ਇੱਕ ਬਲਕ ਬਣਿਆ ਹੈ, ਵੋਟਰ ਬੈਂਕ ਇਨਕਰੀਜ਼ ਹੋਇਆ। ਫਿਲਹਾਲ ਤੱਕ 90% ਮਰਦਮਸ਼ੁਮਾਰੀ ਹੁਣ ਤੱਕ ਹੋ ਚੁੱਕੀ, ਉਹਦੇ ਵਿੱਚ ਜਿਹੜਾ ਡਾਟਾ ਸਾਹਮਣੇ ਆਇਆ ਉਹ ਤਕਰੀਬਨ 12 ਕਰੋੜ 4 ਲੱਖ ਤੋਂ ਜ਼ਿਆਦਾ ਜਿਹੜਾ ਡਾਟਾ ਹੈ ਕੰਪਾਈਲ ਹੋ ਚੁੱਕਾ ਹੈ। ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਡਾਟਾ ਜਿਹੜਾ ਇੰਟਰਸਟਿੰਗ ਚੀਜ਼ ਪਤਾ ਕੀ ਇਹਦੇ ਵਿੱਚ ਐਡ ਹੋਈ ਹੈ
ਕਿ ਤੁਹਾਡੀ ਜਿਹੜੀ ਯੂਥ ਹੈ ਉਹਦੀ ਅਮਾਉਂਟ बढ़ ਜਿਹੜੀ ਹੈ गई। ਉਹ ਬੜੀ ਇਨਕਰੀਜ਼ ਹੋਈ ਹੈ। हम्म, ਮੈਂ ਦੱਸ ਰਿਹਾ ਤਾਂ ਵੇਖ ਰਿਹਾ ਸਾਂ ਆਪਣੀ ਕੰਪਾਈਲ ਕੀਤਾ ਮੈਂ ਡਾਟਾ, ਮੈਂ ਉਸ ਦਾ ਇੱਕ ਦੋ ਦਿਨ ਸਟੋਰੀ ਮੁਕੰਮਲ ਕਰਾਂ। ਉਹਦੇ ਵਿੱਚ ਇਹ ਹੈ ਕਿ 18 ਸਾਲ ਤੋਂ ਲੈ ਕੇ 45 ਸਾਲ ਤੱਕ ਯੰਗਸਟਰ ਕਾਊਂਟ ਹੁੰਦੇ ਨੇ, 45 ਨੂੰ हाँ 45 रेट ਕਰ ਲਓ, ਇਹ ਆਬਾਦੀ ਹੈ ਜਿਹੜੀ 62% ਆਬਾਦੀ ਤੋਂ 64% ਤੱਕ ਹੋ ਚੁੱਕੀ खुशकिस्मत ਹੈ। मुल्क है पाकिस्तान ਕਿ ਜਿਹਦੇ ਕੋਲ ਇਤਨੀ ਯੂਥ ਹੈ, ਮਗਰ ਬਦਕਿਸਮਤੀ ਉਸ ਦੇ ਨਾਲ ਇਹ ਕਿ ਸਾਡੀ ਯੂਥ ਨੂੰ ਯੂਟਿਲਾਈਜ਼ ਨਹੀਂ ਕੀਤਾ ਜਾਂਦਾ। ਐਗਜ਼ੈਕਟਲੀ ਇਹੀ ਮੇਨ ਚੀਜ਼ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਦੱਸ ਰਹੀਆਂ ਨੇ ਕਿ 18 ਸਾਲ ਤੋਂ ਲੈ ਕੇ 45 ਸਾਲ ਦੇ ਤੱਕ ਪਾਕਿਸਤਾਨ ਦੀ ਟੋਟਲ ਆਬਾਦੀ ਦਾ ਹੁਜਮ ਤਕਰੀਬਨ 70% ਤੱਕ ਜਾਣ ਦਾ ਇਮਕਾਨ ਹੈ। ਜਦੋਂ ਮੁਕੰਮਲ ਹੋ ਜਾਏਗੀ ਨਾ 70% ਸੇ ਹੋ ਜਾਏਗੀ। ਐਗਜ਼ੈਕਟ ਫਿਗਰ ਕੀ ਆ ਰਿਹਾ ਜਿਹੜਾ ਅੱਜ ਦੇ ਡਾਟਾ ਕਿ ਪਾਕਿਸਤਾਨ ਦੀ ਹੁਣ ਆਬਾਦੀ ਕਿਤਨੀ ਕੁ ਹੋਗੀ? ਆਬਾਦੀ ਜਿਹੜੀ ਦੱਸ ਰਹੀ ਹੈ ਉਹ 22 ਕਰੋੜ ਦੇ ਆਸ-ਪਾਸ ਟੱਚ ਹੋ ਰਹੀ ਹੈ ਫਿਲਹਾਲ ਤੱਕ। ਹਾਂ ਮੇਰੇ ਖਿਆਲ 22 ਕਰੋੜ ਕੋ 64 ਲੱਖ ਦੇ ਕਰੀਬ ਐਗਜ਼ੈਕਟਲੀ ਟੱਚ ਹੋ ਰਿਹਾ, ਤੇ ਇਹ ਜਿਹੜਾ ਹੈ 23 ਕਰੋੜ ਤੱਕ ਵੀ ਜਾ ਸਕਦਾ ਹੈ ਕਿਉਂਕਿ ਇਹਦੇ ਕੰਪਾਈਲ ਡਾਟਾ ਹੋ ਰਿਹਾ ਹੈ। ਤੇ ਬਾਹਰ ਮੈਨੂੰ ਵੀ ਨਜ਼ਰ ਆ ਰਿਹਾ ਕਿ ਅਗਰ ਇਹ ਸਟੇਟਸ ਤੁਸੀਂ ਰੱਖੋਗੇ ਨਾ, ਮੈਨੂੰ ਲੱਗ ਰਿਹਾ ਕਿ ਇਮਰਾਨ ਖਾਨ ਦਾ ਵੋਟ ਬੈਂਕ ਜਿਹੜਾ ਉਹ ਵੀ ਵਾਸਟ ਹੋਇਆ ਹੈ। ਇਹਨੂੰ ਸ਼ਾਇਦ ਤੁਸੀਂ ਮੰਨਣਾ ਪਏਗਾ। ਇਸ ਤਨਾਜ਼ਰ ਚ ਹੀ ਆ ਕੇ ਇਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਹਨੂੰ ਵਾਸਟ ਕੀਤਾ ਜਾਏ, ਕਿਉਂਕਿ ਆ ਜਿਹੜੀ ਐਕਸਟੈਂਸ਼ਨ ਮਿਲੀ ਹੈ ਰੀਸੈਂਟਲੀ ਜਿਹੜਾ ਨੂੰ ਕਿਹਾ ਗਿਆ ਕਿ 6 ਰੋਜ਼ ਮਜ਼ੀਦ ਐਡ ਕੀਤਾ ਗਿਆ ਨੇ। ਇਹ ਮੇਰੇ ਖਿਆਲ ਚ ਇਤਰਾਜ਼ਾਤ ਖਤਮ ਕਰਨਾ ਚਾਹੁੰਦੇ ਨੇ ਪੀਪਲਸ ਪਾਰਟੀ ਤੇ ਐਮਕੇਐਮ ਦੇ, ਕਿਉਂਕਿ ਹਮੇਸ਼ਾ ਤੋਂ ਉਹਨਾਂ ਦੇ ਇਤਰਾਜ਼ਾਤ ਹੁੰਦੇ ਨੇ ਕਿ ਕਰਾਚੀ ਕੰਮ ਸ਼ੁਮਾਰ ਕੀਤਾ ਗਿਆ ਹੈ। ਉੱਥੇ ਆਬਾਦੀ ਹੈ ਵੀ ਤਕਰੀਬਨ ਉਹਨਾਂ ਦੱਸਿਆ ਹੈ, ਉਹਨਾਂ ਕਿਹਾ ਕਿ ਅਸੀਂ 1.5 ਕਰੋੜ ਦੇ ਆਸ-ਪਾਸ ਹੀ ਹੈ ਵੀ ਨਹੀਂ ਕੀਤੀ ਗਈ। ਦੇਖੋ ਉਹਨਾਂ ਕਿਹਾ ਕਿ ਅਸੀਂ ਡਾਟਾ ਕੰਪਾਈਲ ਕਰ ਰਹੇ ਹਾਂ, ਹਲੇ ਕਾਫੀ ਹੱਦ ਤੱਕ ਰਹਿੰਦਾ ਹੈ ਉੱਥੇ, ਤੇ 6 ਦਿਨ ਮਜ਼ੀਦ ਦੇ ਰਹੇ ਹਾਂ। ਉਹਦੇ ਵਿੱਚ ਫਿਲਹਾਲ ਤੱਕ ਇਤਨੇ ਬੰਦੇ ਯਾਨੀ ਕਿ 1 ਕਰੋੜ ਤੇ 70 ਲੱਖ ਦੇ ਆਸ-ਪਾਸ हम ਦੱਸੇ ਨੇ ਇਤਨੇ ਬੰਦੇ ਸ਼ੁਮਾਰ ਹੋਏ ਨੇ। ਯਾਨੀ ਕਿ ਉਹ ਦੱਸ ਰਹੇ ਨੇ ਕਿ ਇਤਨਾ ਡਾਟਾ ਵਿੱਚ ਤੁਸੀਂ ਐਕਸਪੈਕਟ ਕਰੋ 2 ਕਰੋੜ ਤੱਕ ਆਬਾਦੀ ਜਾਂ 2 ਕਰੋੜ ਨੂੰ ਹਰਕਤ ਜੋ ਜਾਏਗੀ। 1 ਕਰੋੜ ਕੋ 90 ਲੱਖ ਦੇ ਤੱਕ ਉਮੀਦ ਹੈ ਕਿ ਉੱਥੇ ਇਨਕਰੀਜ਼ ਹੋ ਜਾਵੇ ਜੀ। ਤੇ ਇੱਕ ਚੀਜ਼ ਦਾ ਅਸੀਂ ਹੋਰ ਇਜ਼ਾਫਾ ਕਰ ਲੈਂਦੇ ਆ ਕਿ ਹਕੂਮਤ ਨੇ ਜਿਹੜਾ ਹੈ ਤੋਸ਼ਾਖਾਨਾ ਜਿਹੜੇ ਕੇਸ ਚੱਲ ਰਿਹਾ ਸੀ ਲਾਹੌਰ ਹਾਈ ਕੋਰਟ ਦੇ ਵਿੱਚ, ਉਹਦੇ ਖਿਲਾਫ ਆਪਣਾ ਜਿਹੜੇ ਰਿਟ ਦਾਇਰ ਕੀਤੀ ਹੈ। ਆ ਬਿਲਕੁਲ ਜੀ ਹੈ ਕਿ ਲਾਹੌਰ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਪਿਛਲਾ ਡਾਟਾ ਵੀ ਕੱਢੋ ਕਿ ਇਹ ਨਹੀਂ 2021 ਦੇ ਤੋਂ ਬਾਅਦ ਹੀ ਤੁਸੀਂ ਤੋਸ਼ਾਖਾਨਾ ਪਬਲਿਕ ਆਫਿਸ ਹੋਲਡਰ ਦੱਸ ਕੇ ਤੁਸੀਂ ਖੁਸ਼ ਹੋ ਗਏ ਹੋ। ਉਹਨੇ ਇਹ ਕਿਹਾ ਸੀ ਕਿ 2001 ਤੋਂ ਪਹਿਲੇ ਤੱਕ ਜਿਹਨੇ ਲੈ ਨੇ ਤੋਸ਼ਾਖਾਨਾ ਦੇ ਵਿੱਚ ਜਿਹਨੇ ਆਪਣੇ ਤਾਇਫ ਚੁੱਕੇ ਨੇ, ਉਹ ਵੀ ਡਾਟਾ ਉਹਨਾਂ ਦੇ ਸਾਹਮਣੇ ਪਬਲਿਕ ਕੀਤਾ ਜਾਏ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕੌਣ ਕਿੰਨੇ ਪਾਣੀ 'ਚ ਹੈ। ਔਰ ਇਸੇ ਤਨਾਜ਼ਰ 'ਚ ਇਸ ਮੌਜੂਦਾ ਹੁਕੂਮਤ ਨੇ, ਵਫਾਕੀ ਹੁਕੂਮਤ ਨੇ, ਇਤਾਦੀ ਹੁਕੂਮਤ ਨੇ ਲਾਹੌਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਵੀ ਜਿਹੜਾ ਹੈ ਉਹ ਚੈਲੰਜ ਕਰ ਦਿੱਤਾ। ਸਹੀ ਜੀ, ਬਿਲਕੁਲ ਤੁਸੀਂ ਸਜਾਦ ਕਾਜ਼ਮੀ ਸਾਹਿਬ ਦਾ ਤਜਜ਼ੀਆ ਸੁਣਿਆ ਤੇ ਇੱਕ ਨੇਕ ਸ਼ਗੂਨ ਇਹ ਹੋਇਆ ਹੈ ਕਿ ਜਿਹੜਾ ਕਿ ਸਿਆਸਤਦਾਨ ਜਿਹੜੇ ਨੇ ਆਪਸ ਦੇ ਵਿੱਚ ਬੈਠਣ ਨੂੰ ਤਿਆਰ ਹੋ ਗਏ ਨੇ। ਅਗਰ ਇਹ ਆਪਸ 'ਚ ਬੈਠਣਗੇ, ਮਿਲ ਬੈਠ ਕੇ ਅਗਰ ਕੋਈ ਮੁਲਕ ਤੇ ਆਵਾਮ ਦਾ ਕੁਝ ਸੋਚਣਗੇ, ਉਹਦੇ ਨਾਲ ਹੀ ਮੁਲਕ ਦੇ ਵਿੱਚ ਵੀ ਬਿਹਤਰੀ ਆਏਗੀ। ਇਹਦੇ ਨਾਲ ਹੀ ਬਾਉਸਨ ਫਿਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।